व्यूअर्स वेलकम बैक टू प्रोग्राम। सो व्यूअर्स अखीरले सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਭ ਸਿਆਸੀ ਧਿਰਾਂ ਵੱਲੋਂ ਬਿਆਨਬਾਜ਼ੀਆਂ ਜਾਰੀ ਹਨ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਜਰੀਵਾਲ ਸੰਬੰਧੀ ਕਿਹਾ ਹੈ ਕਿ ਕੇਜਰੀਵਾਲ ਝੂਠ ਤਾਂ ਮੋਦੀ ਵਾਂਗ ਹੀ ਬੋਲਦਾ ਹੈ ਪਰ ਉਹ ਉਸ ਨਾਲੋਂ ਜ਼ਿਆਦਾ ਚਲਾਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਇਹ ਬਿਆਨ ਸੁਣ ਕੇ ਮੈਨੂੰ ਉਹ ਗੱਲ ਯਾਦ ਆਈ ਕਿ ਦਿੱਲੀ ਦੇ ਇੱਕ ਬਾਜ਼ਾਰ 'ਚ ਕੋਈ ਸੱਜਣ ਬਿੱਛੂ ਲੈਣ ਗਏ ਤੇ ਉਹਨਾਂ ਨੇ ਦੇਖਿਆ ਇੱਕ ਬੜਾ ਵੱਡਾ ਬਿੱਛੂ ਸੀ ਤੇ ਇੱਕ ਨਿੱਕਾ ਜਿਹਾ ਸੀ ਤੇ ਉਹਨੇ ਪੁੱਛਿਆ ਇਹਦੀ ਕੀਮਤ ਕਿੰਨੀ ਹੈ? ਉਹ ਕਹਿੰਦਾ 100 ਰੁਪਈਆ। ਉਹ ਕਹਿੰਦਾ ਇਹਦੀ ਕਿੰਨੀ ਆ? ਉਹ ਕਹਿੰਦਾ 100 ਰੁਪਈਆ। ਕਹਿੰਦਾ ਜੀ ਉਹ ਇੰਨਾ ਵੱਡਾ ਉਹ ਨਿੱਕਾ ਜਿਹਾ ਘੱਟ। ਕਹਿੰਦਾ ਕਿਸੇ ਦੀ ਪੂਛ ਨੂੰ ਹੱਥ ਲਾ ਡੰਗ ਇੱਕੋ ਜਿਹਾ ਹੀ ਮਾਰਦੇ ਨੇ। ਸੋ ਅਸੀਂ ਜਦੋਂ ਇਹਨਾਂ ਹਿੰਦੂਤਵੀ ਜਾਂ ਸੌਫਟ ਹਿੰਦੂਤਵਾ ਅਤੇ ਹਾਰਡ ਹਿੰਦੂਤਵਾ ਜਿਹੜੀਆਂ ਟਰਮਸ ਯੂਜ਼ ਹੁੰਦੀਆਂ ਇਹਨਾਂ ਨੂੰ ਦੇਖਦੇ ਤਾਂ ਸਾਨੂੰ ਨਜ਼ਰ ਆਉਂਦਾ ਵੀ ਇਹ ਅੱਡ ਅੱਡ ਪੈਕੇਜ ਦੇ ਵਿੱਚ ਰੱਖੇ ਹੋਏ ਇੱਕੋ ਜਿਹਾ ਡੰਗ ਮਾਰਨ ਵਾਲੇ ਬਿੱਛੂ ਨੇ। ਹੁਣ ਅੱਜ ਕੱਲ੍ਹ ਦਿੱਲੀ ਅਸੈਂਬਲੀ ਚੋਣਾਂ ਨੂੰ ਲੈ ਕੇ ਪੂਰਾ ਵੋਟਾਂ ਪੈਣ ਵਾਲੀਆਂ ਹੀ ਨੇ ਔਰ ਕੱਲ੍ਹ ਚੋਣ ਕਮਿਸ਼ਨ ਨੇ ਔਰ ਦਿੱਲੀ ਪੁਲਿਸ ਨੇ ਜਿੱਥੇ ਭਗਵੰਤ ਮਾਨ ਜਿੱਥੇ ਰਹਿੰਦਾ ਜਿਹੜਾ ਹਾਊਸ ਉਹਨਾਂ ਦਾ ਰੈਜ਼ੀਡੈਂਸ ਜਿਹਨੂੰ ਕਹਿੰਦੇ ਨੇ, ਪਤਾ ਨਹੀਂ ਪਟਿਆਲਾ ਹਾਊਸ ਹੈ ਕਿ ਕੀ ਹੈ ਜਿਹੜੀ ਸਰਕਾਰੀ, ਉਹਦੇ 'ਤੇ ਭਗਵੰਤ ਮਾਨ ਨੇ ਬੜਾ ਟਵੀਟ ਕੀਤਾ, ਚੀਕਾਂ ਮਾਰੀਆਂ ਕਿ ਜੀ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਚੋਣ ਕਮਿਸ਼ਨ ਨੇ ਕਿਹਾ ਜੀ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਪੈਸੇ ਔਰ ਦੂਸਰੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ, ਅਸੀਂ ਤਾਂ ਵਿਦਨ 100 ਮਿੰਟਸ ਅਸੀਂ ਕਾਰਵਾਈ ਕਰਨੀ ਹੁੰਦੀ ਹੈ ਔਰ ਉਹ ਆਏ ਅਤੇ ਇਹ ਉਹ ਹੋਇਆ। ਨਾਲ ਦੀ ਨਾਲ ਉਹ ਕਹਿ ਰਹੇ ਨੇ ਆਮ ਆਦਮੀ ਵਾਲਾ ਦਿੱਲੀ 'ਚ ਇਹ ਤਾਂ ਸ਼ਰੇਆਮ ਵੰਡ ਰਹੇ ਨੇ ਪੈਸਾ। ਔਰ ਦੂਜਾ ਇੱਕ ਹੋਰ ਇਸ਼ੂ ਹਾਈਲਾਈਟ ਕੀਤਾ ਹੋਇਆ ਕਿ ਜੀ ਕੇਜਰੀਵਾਲ ਨੇ ਕਿਹਾ ਕਿ ਜਮਨਾ ਦਾ ਪਾਣੀ ਜਿਹੜਾ ਉਹ ਤਾਂ ਹਰਿਆਣੇ ਵਾਲੇ ਉਹਨੂੰ ਜ਼ਹਿਰੀਲਾ ਕਰਕੇ ਸਾਨੂੰ ਦੇ ਰਹੇ ਨੇ। ਤਾਂ ਉੱਥੇ ਮੋਦੀ ਵੀ ਕਹਿ ਰਿਹਾ ਕਿ ਦੇਖੋ ਵਿਚਾਰੀ ਜਮਨਾ ਦੇ ਉੱਤੇ ਵੀ ਚਾਰਜ ਲਾ ਰਹੇ ਨੇ, ਜਮਨਾ ਨੇ ਕਿਹੜੀਆਂ ਵੋਟਾਂ ਪਾਉਣੀਆਂ। ਉਹ ਵੀ ਇਲੈਕਸ਼ਨ ਕਮਿਸ਼ਨ ਉਹਨੂੰ ਕਹਿ ਰਿਹਾ ਵੀ ਤੂੰ ਇੰਨੇ ਵਜੇ ਤੱਕ ਆਪਣੀ। ਸੋ ਉਹ ਸਾਰੀ ਡਰਾਮੇਬਾਜ਼ੀ ਚੱਲ ਰਹੀ ਹੈ। ਪਰ ਮੈਨੂੰ ਇਹ ਕਿਉਂਕਿ ਪਿਛਲੀਆਂ ਪਾਰਲੀਮਾਨੀ ਚੋਣਾਂ ਵੇਲੇ ਤਾਂ ਇਹਨਾਂ ਦਾ ਕਾਂਗਰਸ ਗਠਬੰਧਨ ਸੀ, ਕੇਜਰੀਵਾਲ ਵੀ ਵਿੱਚ ਸੀ, ਰਾਹੁਲ ਗਾਂਧੀ ਲੀਡ ਕਰ ਰਿਹਾ ਸੀ ਔਰ ਜਿਹੜਾ ਬਿਲੇਸ਼ ਯਾਦਵ ਔਰ ਦੂਜੇ ਧਿਰ। ਹੁਣ ਦਿੱਲੀ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਵੀ ਆਮੋ ਸਾਹਮਣੇ ਆਏ, ਇਹਨਾਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਨੇ। ਪਰ ਜਦੋਂ ਮੈਂ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਜਿਹੜੀ ਹੈਡਲਾਈਨ ਬਣਾਈ ਹੈ ਬਹੁਤੇ ਮੀਡੀਆ ਨੇ, ਕੇਜਰੀਵਾਲ ਲਾਈਜ਼ ਜਸਟ ਲਾਈਕ ਮੋਦੀ ਬਟ ਇਜ਼ ਮੋਰ ਕਨਿੰਗ ਸੇਜ਼ ਰਾਹੁਲ ਗਾਂਧੀ। ਉਹ ਕਹਿੰਦਾ ਵੀ ਝੂਠ ਤਾਂ ਉਵੇਂ ਹੀ ਬੋਲਦਾ ਹੈ ਕੇਜਰੀਵਾਲ ਜਿਵੇਂ ਮੋਦੀ ਬੋਲਦਾ, ਲੇਕਿਨ ਇਹ ਉਹਦੇ ਨਾਲੋਂ ਵੀ ਸ਼ੈਤਾਨ ਹੈ। ਔਰ ਮੈਂ ਕਿਹਾ ਵੀ ਇਹਨੂੰ ਹੁਣ ਸਮਝ ਆਇਆ ਕਿ ਵੀ ਸ਼ੈਤਾਨ ਹੈ ਜਾਂ ਨਹੀਂ ਹੈ। ਹਾਲਾਂਕਿ ਕੇਜਰੀਵਾਲ ਨੇ ਜਦੋਂ ਸਭ ਤੋਂ ਜ਼ਿਆਦਾ ਸ਼ੀਲਾ ਦੀਕਸ਼ਤ ਕਾਂਗਰਸ ਦੀ ਚੀਫ ਮਿਨਿਸਟਰ ਸੀ ਔਰ ਅੰਨਾ ਹਜ਼ਾਰੇ ਦੀ ਐਜੀਟੇਸ਼ਨ ਵੇਲੇ ਸ਼ੁਰੂਆਤ ਤਾਂ ਉੱਥੋਂ ਹੀ ਕੀਤੀ, ਸਭ ਤੋਂ ਜ਼ਿਆਦਾ ਤਾਂ ਕਾਂਗਰਸ ਨੂੰ ਹੀ। ਔਰ ਹੈ ਹਿੰਦੂਤਵਾ ਦੀ ਬੀ ਟੀਮ ਹੈ, ਦੂਜੀ ਹੈ। ਔਰ ਰਾਹੁਲ ਗਾਂਧੀ ਖੁਦ ਉਹਦੇ ਪਾਰਟੀ ਜਾਂ ਉਹਦੀ ਦਾਦੀ ਜਾਂ ਉਹਦੇ ਪਿਓ ਨੇ ਸਿੱਖਾਂ ਨਾਲ ਕੀ ਕੀਤਾ ਔਰ ਈਵਨ ਬਾਬਰੀ ਮਸਜਿਦ ਦੇ ਜਿਹੜੇ ਲੋਕ ਖੁਲਾਏ 1985 ਦੇ ਵਿੱਚ ਰਾਹੁਲ ਨੇ, ਰਾਜੀਵ ਗਾਂਧੀ ਨੇ, ਦੇ ਪਿਓ ਨੇ। ਹੁਣ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਨੂੰ ਇਹ ਲੱਗਾ ਵੀ ਇਸ 'ਚ ਇੱਕ ਢੁਕਵੇਂ ਲਫ਼ਜ਼ ਨੇ ਕਿ ਮੋਰ ਕਨਿੰਗ ਜਾਂ ਔਰ ਮੋਰ ਸੋਫਿਸਟੀਕੇਟ ਉਹਨੇ ਲਫ਼ਜ਼ ਕਿਹਾ ਦੈਨ ਮੋਦੀ। ਕਿ ਪੰਜਾਬ 'ਚ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਵੀ ਸਿੱਖ ਤਾਂ ਇਹ ਸਮਝਦੇ ਸੀ ਵੀ ਅਸੀਂ ਕਾਂਗਰਸ ਤੇ ਅਕਾਲੀ ਇਹਨਾਂ ਨੂੰ ਕੱਢ ਕੇ ਪੰਜਾਬ ਹਤੈਸ਼ੀ ਲਿਆਉਣੇ ਨੇ। ਤੇ ਉਹਨਾਂ ਨੇ ਕਿਵੇਂ ਕੇਜਰੀਵਾਲ ਨੇ ਸਿੱਖਾਂ ਨੂੰ ਡਿਊਪ ਕਰਕੇ ਪੰਜਾਬ ਦੇ ਵਿੱਚ 92 MLA ਬਣਾ ਕੇ ਪੰਜਾਬ ਦਾ ਖਜ਼ਾਨਾ ਤੇ ਆਪਣਾ ਹੱਥ ਉਹ ਖੜਾ ਕਰ ਲਿਆ ਜਿੱਥੇ ਇਹਨਾਂ ਨੂੰ ਸੂਟ ਕਰਦਾ। ਹੁਣ ਭਗਵੰਤ ਮਾਨ ਨੂੰ ਜਿਹੜਾ ਮੈਨੂੰ ਲੱਗਦਾ ਵੀ ਪੈਸੇ ਪੂਸੇ ਤਾਂ ਸਾਰੇ ਹੀ ਵੰਡ ਰਹੇ ਨੇ, ਪੈਸੇ ਤਾਂ ਹੈ ਹੀ ਖੇਡ ਸਾਰੇ ਉੱਥੇ ਕਰਪਟ ਸਾਰੇ ਸਿਸਟਮ ਦੀ। ਉਹਨੂੰ ਹੁਣ ਪੰਜਾਬੀ ਯਾਦ ਆ ਗਏ ਕਿ ਜੀ ਇਹ ਬੀਜੇਪੀ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਕਰ ਰਹੀ ਹੈ ਵੀ ਤੂੰ ਪੰਜਾਬ ਛੱਡ ਕੇ ਦਿੱਲੀ ਬੈਠਾ ਹੈ, ਪੰਜਾਬ ਦਾ ਪੈਸਾ ਤੁਸੀਂ ਉੱਥੇ ਲਟਾ ਰਹੇ ਹੋ। ਸਾਰੇ ਦਿੱਲੀ ਦੇ ਵਿੱਚ ਜਿਹੜੀਆਂ ਨੇ ਉਹ ਇਹਨਾਂ ਦੇ ਮਿਨਿਸਟਰ ਜਾ ਕੇ ਉੱਥੇ ਬੈਠੇ ਨੇ। ਪੰਜਾਬ 'ਚ ਲਾਅ ਐਂਡ ਆਰਡਰ ਕੀ ਹੈ, ਓਵਰਆਲ ਹਾਲਾਤ ਕੀ ਚੱਲ ਰਹੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਲਈ ਇਹ ਉਹ ਦਿੱਲੀ ਦੇ ਬਿੱਛੂਆਂ ਦੀ ਦੁਕਾਨ ਵਾਲੀ ਗੱਲ ਹੈ ਕਿ ਪੂਛ ਕਿਹਦੀ ਕਿੰਨੀ ਲੰਮੀ ਹੈ ਜਾਂ ਛੋਟੀ ਹੈ
ਤੇ ਕਿਹਦਾ ਆਕਾਰ ਕਿੰਨਾ ਵੱਡਾ ਹੈ, ਡੰਗ ਬਰਾਬਰ। ਡੰਗ ਜਿਹੜਾ ਉਹ ਬਰਾਬਰ ਦਾ ਹੀ ਮਾਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸੰਧੂ ਸਾਡੇ ਪਹਿਲੇ ਵਿਊਅਰ ਨੇ, ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਤਿੰਦਰ ਸਿੰਘ ਜੀ, ਸੋਨਮਾਲ ਜੀ, ਕਰਮਹਿੰਦਰ ਸਿੰਘ ਜੀ, ਪਰਮਿੰਦਰ ਜੀ, ਪ੍ਰਦੀਪ ਹੈਂਸ ਜੀ ਔਰ ਜਸਵੀਰ ਕੰਗ ਜੀ, ਧਰਮ ਸਿੰਘ ਜੀ, ਮੁਹੰਮਦ ਅਲੀ ਜੀ, ਸਿੰਘ ਗਰਚਾ ਜੀ, ਜਰਨੈਲ ਸਿੰਘ ਗਰੇਵਾਲ ਜੀ ਔਰ ਮਨਜੀਤ ਸਾਨੀ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਗੁਰਮੁਖ ਜੀ ਔਰ ਇਸੇ ਤਰ੍ਹਾਂ ਮਨਜੀਤ ਸਾਨੀ ਜੀ, ਫਿਰ ਇਸੇ ਤਰ੍ਹਾਂ ਹਮੈਤੀ ਫਸਟ ਜੀ ਔਰ ਫਿਰ ਇਸੇ ਤਰ੍ਹਾਂ ਮਜੀਤ ਰਾਏ ਜੀ, ਅਵਤਾਰ ਸਿੰਘ ਜੀ, ਹਰਵਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਗੁਰਚਰਨ ਚੀਮਾ ਜੀ ਔਰ ਮੁਹੰਮਦ ਯਾਕੂਬ ਜੀ, ਇਹ ਕਹਿੰਦੇ ਲਵ ਖਾਲਿਸਤਾਨ, ਅਮਨ ਸਿੰਘ ਖਾਲਸਾ ਜੀ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਰੀਅਲ ਟਰੂਥ ਅਬਾਊਟ ਗਾਂਧੀ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਹਾਂਜੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਔਰ ਫਿਰ ਇਸੇ ਤਰ੍ਹਾਂ ਫਿਟ ਐਂਡ ਹੈਲਦੀ ਜੀ। ਉਹਨਾਂ ਨੇ ਕਿਹਾ ਜੀ ਨਾਟ ਹੈਲੋ ਬਟ ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਯਾਕੂਬ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਉਹਨੇ ਕਿਵੇਂ ਪੜ੍ਹ ਲਿਆ ਪੰਜਾਬੀ ਭਾਸ਼ਾ ਨੂੰ, ਕਹਿੰਦੇ ਸਭ ਝੂਠ ਹੈ ਗਾਂਧੀ ਬਾਰੇ। ਔਰ ਇਸੇ ਤਰ੍ਹਾਂ ਉਹਦੇ ਅੰਦਰ ਬਿਲਟ ਇਨ ਹੇਟਡ ਸੀ ਸਿੱਖਾਂ ਲਈ, ਸਿੱਖੀ ਲਈ, ਗੁਰਬਾਣੀ ਲਈ, ਗੁਰੂ ਸਾਹਿਬ ਲਈ। ਬਿਲਕੁਲ। ਔਰ ਇਸੇ ਤਰ੍ਹਾਂ ਸੁਰਜੀਤ ਕੌਰ ਜੀ, ਪੰਨੂ ਜੀ, ਲਵਦੀਪ ਸਿੰਘ ਜੀ, ਜਦੋਂ ਪੰਜਾਬੀਆਂ ਨੇ ਖਾਲਿਸਤਾਨ ਲੈਣਾ ਉਦੋਂ ਤੱਕ ਪੰਜਾਬ ਬਿਲਕੁਲ ਖੋਖਲਾ ਕਰ ਦੇਣਾ। ਔਰ ਸਿੰਘ ਐਸ ਕਹਿੰਦੇ ਨੇ ਗ੍ਰੇਟ ਸਰਵਿਸ। मोहम्मद याकूब जी कहते हैं कि तारीख, हिस्ट्री, इतिहास बताने का बहुत शुक्रिया डॉक्टर साहब। और शुक्रिया ਤੁਹਾਡਾ ਵੀ ਪ੍ਰੋਗਰਾਮ ਦੇਖਣ ਤੇ। हाँ जी, रशद गुड्डू जी, वी मस्ट नीड साझा पंजाब एक पंजाब। और कुलदीप कौर जी, मुहम्मद याकूब जी ਇਹ ਵੀ ਤਾਰੀਫ ਕਰ ਰਹੇ ਕਿ ਸਾਡਾ ਜਿਹੜਾ ਨੰਬਰ ਹੈ ਕਾਫੀ ਵਧਿਆ। ਸੱਚੋ ਸੱਚ TV 84 ਕਹਿੰਦੇ ਖਾਲਸਾਨ। और इसी तरह रशद गुड्डू जी, लव फ्रॉम लहंदा पंजाब। और इसी तरह हाँ जी गुरजीत सिंह जी, पंजाब हाल खालिस्तान। और फिर इसी तरह हरविंदर सिंह जी, रामगढ़िया जी। और अकाली खालसा 78 जी। और इसी तरह मोहम्मद याकूब जी कहते लव ऑल दोज सिख हु वांट्स सिख रिपब्लिक ऑफ खालिस्तान, रियल सिख फॉर खालिस्तान। ਚੋਪੜਾ ਸਾਹਿਬ ਵੀ ਆਏ ਨੇ ਵੀ ਸਾਨੂੰ ਚੋਪੜੋ। ਹਾਂਜੀ ਚੋਪੜ ਤੋਂ ਦੀਪਕ ਚੋਪੜਾ ਜੀ ਕਹਿੰਦੇ ਨੇ ਜੇ ਹੁਣ ਖਾਲਿਸਤਾਨੀ ਫੜੇ ਜਾਣਗੇ ਕੈਨੇਡਾ ਦਾ ਬੇੜਾ ਗਰਕ ਕਰਨ ਤੋਂ ਬਾਅਦ ਹੁਣ US ਦਾ ਨੰਬਰ। ਚੋਪੜਾ ਜੀ ਵੈਸੇ ਜਿਹੜੀ ਪਿਊ ਰਿਸਰਚ ਹੈ ਉਹਦੇ ਮੁਤਾਬਕ 7,20,000 ਤੋਂ ਜ਼ਿਆਦਾ ਇੰਡੀਅਨ ਅਮਰੀਕਾ 'ਚ ਨੇ ਜਿਹੜੇ ਕੱਢੇ ਜਾਣੇ ਨੇ। ਉਹਨਾਂ 'ਚ ਮੈਜੋਰਟੀ ਗੁਜਰਾਤੀਆਂ ਦੀ ਹੈ। ਠੀਕ ਹੈ, ਪੰਜਾਬੀ ਵੀ ਹੋਣਗੇ। ਇਸੇ ਤਰ੍ਹਾਂ ਜਿਹੜਾ ਹੈ ਇਹ ਹੁਣ ਵਾਰੀ ਤੁਹਾਡੀ ਵੀ ਆਉਣੀ ਹੈ। ਜਿਹੜੇ ਇੱਥੇ ਤੁਸੀਂ ਜਿਸ ਕਿਸਮ ਦਾ ਗੰਦ ਪਾਇਆ ਹੋਇਆ ਸੀ, ਸੋ ਤੁਸੀਂ ਫਿਕਰ ਨਾ ਕਰੋ, ਖਾਲਿਸਤਾਨੀਆਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਅਸੀਂ ਕਿਤੇ ਨਹੀਂ ਜਾਂਦੇ। ਔਰ ਤੁਸੀਂ ਆਪਣਿਆਂ ਦਾ ਫਿਕਰ ਕਰੋ ਕਿ ਉਹ ਜਿਹੜੇ ਤੁਹਾਡੇ 7.25 ਲੱਖ ਚੋਂ ਘੱਟੋ ਘੱਟ ਜਿਹੜਾ ਉਹ 7 ਲੱਖ ਤੁਹਾਡਾ ਹੋਣਾ। ਸਾਡਿਆਂ ਨੂੰ ਤਾਂ ਜਾਂਚ ਹੈ ਕਿਤੇ ਖੱਬੇ ਸੱਜੇ ਨਿਕਲਣ ਦੀ, ਤੁਸੀਂ ਫਿਕਰ ਨਾ ਕਰੋ, ਇਹ ਤੁਹਾਡੇ ਹੀ ਕਾਬੂ ਆ ਰਹੇ ਨੇ। मोहम्मद याकूब जी कहते दुनिया की कोई ताकत अब खालिस्तान बनने से नहीं रोक सकती। और गुरजीत सिंह जी, फिर इसी तरह निहंग सिंह जी, सच्चो सच रियल ट्रूथ। और सतविंदर जी साड़ी चढ़ती कला लोचते ने दोनों दी। और धर्म सिंह जी, रंगरेटा जी, और सतनाम सिंह जी, सुखजीवन बच्चू जी, मलकीत सिंह जी, तरलोचन सिंह जी, सिंह बिंदी और जावेद बब्बर जी। और इसी तरह जावेद बब्बर, फिर इसी तरह जसकीरत सिंह जी, तरलोचन सिंह जी, और देश पंजाब दे और नुपा जी, और सुरेंद्र सिंह जी, और मोहम्मद याकूब जी, और फिर इसी तरह सुरेंद्र सिंह शाह जी और गुरमुख सिंह जी। और फिर इसी तरह परनीत सेठी बलोग जी और मोहम्मद याकूब जी शुक्रिया अदा करते हैं। गुरजीत सिंह जी सब का बहुत बहुत शुक्रिया। सो हुण आपां अपने व्यूज़ को लैने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया दो। देखते रहो TV 84 फतेह। वाहिगुरू जी का खालसा, वाहिगुरू जी की फतेह। रब राखा।